अस्सलाम वालेकुम भाई। वालेकुम सलाम। ਉੱਥੇ ਖਲੋਵੋ ਬੀਬੀ, ਅੰਦਰ ਕਿੱਥੇ ਆ ਗਏ ਹੋ? ਇੱਥੇ ਕੀ ਅੰਦਰ ਦੁਕਾਨ ਨਾ ਮੇਰਾ ਗੱਲਾ ਵਾ, ਸਾਰਾ ਕੁਝ ਇੱਧਰ ਹੀ ਆ ਗਏ। ਮੈਂ ਤੈਨੂੰ ਚੋਰ ਨਹੀਂ ਲੱਗਣੀ ਵੀ ਤੇਰੇ ਗੱਲੇ 'ਚ ਹੱਥ ਮਾਰ ਦੇਣਾ ਮੈਂ। ਉਹ ਤੇ ਜਦੋਂ ਦੁਕਾਨ ਛੱਡ ਕੇ ਤੇ ਐ ਨੂੰ ਆ ਜਾਣਾ ਤੇ ਇਹਦਾ ਇਹੀ ਮਤਲਬ ਹੁੰਦਾ ਵਾ। ਇੱਥੇ ਆਓ, ਬਿਸਮਿਲ੍ਲਾ ਕਰੋ, ਇੱਥੇ ਖਲੋਵੋ। ਹੁਣ ਦੱਸੋ ਤੇ ਇੱਥੇ ਕੀ ਆ? ਇੱਥੇ ਪਾਣੀ ਨਿਕਲ ਆਇਆ ਵਾ। ਪਾਣੀ ਕੀ ਮਤਲਬ ਇੱਥੇ ਸਲਾਬ ਆ ਗਿਆ ਇੰਨੀ ਕੁ ਜਗ੍ਹਾ ਤੇ? ਉਹ ਕਿਸੇ ਦੇ ਘਰ ਜਾ ਕੇ ਉਹਦੇ ਕਿਚਨ 'ਚ ਨਹੀਂ ਨਾ ਵੜ ਜਾਈਦਾ, ਜਾਂ ਬਾਥਰੂਮ 'ਚ ਹੀ ਸਿੱਧਾ ਵੜ ਜਾਈਦਾ। ਤੈਨੂੰ ਇਹ ਘਰ ਲੱਗਦਾ ਵਾ? ਉਹ ਦੁਕਾਨ ਆ ਮੇਰੀ ਬੀਬੀ। ਦੁਕਾਨ ਆ ਜੇ ਮੈਂ ਲੈਣਾ ਸੌਦਾ ਨਾ ਲੈ ਸੌਦਾ, ਮੈਂ ਬੜਾ ਇੱਥੇ ਮਤਲਬ ਸਬਜ਼ੀ ਲਾ ਕੇ ਬੈਠਾ, ਤੂੰ ਮੇਰੇ ਕੋਲ ਸੌਦਾ ਲੈਣ ਆਈ ਹੈ। ਅੱਛਾ ਜੀ ਇੱਥੇ ਖਲੋਣਾ ਵਾ? ਓਏ ਇੱਥੇ ਖਲੋ ਜਾ, ਭਾਵੇਂ ਪੱਖੇ ਦੇ ਥੱਲੇ ਖਲੋ, ਇੱਥੇ ਖਲੋ। ਅੱਛਾ ਜੀ ਇੱਥੇ ਖਲੋ ਜਾ ਅੱਗੇ। ਹਾਂ ਹੁਣ ਦੱਸੋ। ਅਲਫ ਬੇ ਪੇ ਤੇ ਤੇ ਸੇ। ऐसे मैं की तलीमे बालगां खोले आया वा कि मैं ते सबक पढ़ा रहा तेनू, ये ट्यूशन सेंटर है मेरा। भाई तुस तो गुस्सा ही कर गए हो आंदे आ। ओहो गर्मी वेख किन्नी है बीबी, उतो गाहक भी खपाउण वाले आंदे ने, दवाई नहीं मिलदी, ओ समझदे नहीं, उन्हां नूं कहदा मुतबादल ले लो, नहीं लैंदे। ओ कहंदे ने जो डॉक्टर ने लिखता ओही दिओ, ते हालां ओही फार्मूला हुंदा, कंपनी दा फर्क हुंदा। खप्पिया हुंदा तू भी अगों निकली है ते सीधी आ गल्ले वाले पासे आ गई, बंदा ही समझदा कोई चोर फराडो आ गया। लड़ी पे हो तुसी ते आंदे आ। ओ लड़ पिया, मैं तेरा बंदा वां जेड़ा मैं तेरे नाल लड़ी जाना? अल्लाह माफ करे, मेरा इदा दा बंदा हुंदा तां मैं कुवारी सारी जिंदगी बैठे रहना सी, मैं ब्याह ही नहीं सी कराउणा। नहीं ते तू ब्याह करा के तेनू पता लगना सी बंदा इदां दा निकलिया कुवारी, पहले ही कित्थों बैठा रहना सी। होमियोपैथिक ते होर होम स्वीट होम आ, होमियोपैथिक ही है। वेला हर गल ते तू लड़ी जाना वीरे। ते तेनू जदों बीबी पता वा कि होमियोपैथिक दा स्टोर आ ते तू इत्थे आई है, आ तेनू नजर नहीं आंदा साकब हां होमियोपैथिक सेंटर लिखा है चन्योड़ बाजार दे बाहर, वड्डी दुकान, हर चीज हर दुनिया दी दवाई इत्थों मिलदी है, जर्मन दी, पाकिस्तानी, डॉक्टर मसूद दी। मेरा नाम साकब? ओ मेरा नाम नहीं, मेरे वड्डे भाई दा नाम साकब है। ਉਹਨਾਂ ਦੀ ਦੁਕਾਨ ਆ? ਹੁਣ ਤੂੰ ਸਾਕਬ ਨੂੰ ਮਿਲਣਾ ਜਾਂ ਮੈਨੂੰ ਮਿਲਣਾ? ਨਹੀਂ ਦੁਕਾਨ ਤੁਹਾਡੇ ਵੱਡੇ ਭਾਈ ਦੀ ਹੈ। ਤੇ ਤੂੰ ਕੀ ਕਰਨ ਡਿਆ? ਮੈਂ ਨਾਲ ਹੁੰਨਾ ਵਾਂ, ਇਕੱਠੀ ਗਈ ਹੈ ਸਾਡੀ। ਤੈਨੂੰ ਇਜਾਜ਼ਤ ਦੇਤੀ ਵੀ ਤੂੰ ਖਲੋ ਜਾ ਮੇਰੀ ਦੁਕਾਨ ਤੇ ਇਹਦੇ ਚ ਇਜਾਜ਼ਤ ਵਾਲੀ ਕਿਹੜੀ ਗੱਲ ਆ? ਮੈਂ ਕਿਹੜਾ ਇਹਦੀ ਤੋਪ ਚ ਗੋਲਾ ਪਾ ਕੇ ਚਲਾਉਣਾ ਵਾ? ਦੁਕਾਨ ਆ, ਦੁਕਾਨ ਚਲਾਈ ਦੀ ਉਹ। ਨਹੀਂ ਮੈਂ ਕਿਹਾ ਦੁਕਾਨ ਓਏ ਉਹ ਡਾਕਟਰ ਵੀ ਨੇ ਨਾ ਨਾਲ, ਇਸ ਟਾਈਮ ਉਹ ਆਪਣਾ ਬਹਿੰਦੇ ਨੇ ਕਲੀਨਿਕ ਤੇ। ਅੱਛਾ ਉਹ ਡਾਕਟਰ ਨੇ? ਹਾਂਜੀ ਉਹ ਡਾਕਟਰ। ਤੂੰ ਤਾਂ ਕੱਖ ਨਹੀਂ ਮੇਰਾ ਕਰ। ਮੈਂ ਕਿਉਂ ਨਹੀਂ ਕੱਖ ਨਹੀਂ, ਮੈਂ ਤਾਂ ਸਟੋਰ ਚਲਾਉਣਾ ਵਾ, ਮੈਨੂੰ ਸਾਰਾ ਪਤਾ ਕੰਮ ਦਾ। ਸਾਰੀਆਂ ਦਵਾਈਆਂ ਦਾ ਪਤਾ? ਸਾਰੀਆਂ ਦਵਾਈਆਂ ਦਾ ਪਤਾ। ਤੁਹਾਨੂੰ ਕੀ ਚਾਹੀਦਾ? ਮੈਨੂੰ ਨਾ ਦਵਾਈ ਚਾਹੀਦੀ ਹੈ। ਕਿਹੜੀ ਹੈਗਾ ਆਪਣੇ ਕੋਲ ਕੋਈ ਦਵਾਈ ਸ਼ੋਈ ਹੈਗੀ? ਇਹ ਸਾਰੀ ਦਵਾਈ ਆ। ਹੋਰ ਮੈਂ ਲੰਡਾ ਲਾਇਆ ਬੀਬੀ, ਕੀ ਹੋ ਗਿਆ? ਕਿਉਂ ਦਿਮਾਗ ਖਾਣ ਡਈ ਮੇਰਾ? ਨਹੀਂ ਜਿਹੜੀ ਮੈਨੂੰ ਚਾਹੀਦੀ ਮੈਂ ਉਹ ਪੁੱਛ ਰਹੀ ਵੀ ਉਹ ਹੈਗੀ? ਬੀਬੀ ਕੋਈ ਮੈਨੂੰ ਦੱਸੂਗੀ ਕਿ ਮੈਨੂੰ ਫਲਾਣੀ ਸ਼ਾਇ ਚਾਹੀਦੀ ਹੈ ਤੇ ਮੈਂ ਤੈਨੂੰ ਦਊਂਗਾ। ਹੁਣ ਤੂੰ ਦੱਸਦੀ ਵੀ ਨਹੀਂ ਪਈ ਤੇ ਪੁੱਛੀ ਜਾਨੀ ਜੋ ਮੈਨੂੰ ਚਾਹੀਦਾ ਤੇਰੇ ਕੋਲ ਹੈਗਾ ਵਾ। ਹੁਣ ਮੈਨੂੰ ਕੀ ਪਤਾ ਤੈਨੂੰ ਤਲਾਕ ਚਾਹੀਦੀ ਹੈ? ਹਾਂ ਮੈਨੂੰ ਜੋ ਤੇਰੀ ਜ਼ਰੂਰਤ ਹੈ ਉਹੀ ਤੈਨੂੰ ਦੇਣਾ ਨਾ। ਇਹ ਹੋਮਿਓਪੈਥਿਕ ਤੇ ਨਾ ਜ਼ਿਆਦਾਤਰ ਮਿੱਠੀਆਂ ਦਵਾਈਆਂ ਹੁੰਦੀਆਂ। ਹਾਂਜੀ ਮਿੱਠੀਆਂ ਹੀ ਹੁੰਦੀਆਂ ਵਾ। ਸ਼ਰਬਤ ਵੀ ਹੁੰਦੇ ਆ? ਸਾਰਾ ਕੁਝ ਹੁੰਦਾ ਵਾ। ਜਾਮੇ ਸ਼ਰੀ ਹੈ? ਕਰਿਆਨੇ ਦੀ ਦੁਕਾਨ ਆ। ਬਦਾਮਾਂ ਦਾ ਸ਼ਰਬਤ? ਦਵਾਖਾਨਾ ਵਾ। ਆਪੇ ਤੇ ਕਹਿ ਰਹੇ ਆ ਵੀ ਉਹ ਸ਼ਰਬਤ। ਦਵਾਈਆਂ, ਸ਼ਰਬਤ ਕਮਜ਼ੋਰੀ ਦਾ, ਤਾਕਤ ਦਾ, ਜਲਨ ਦਾ, ਮੇਦੇ ਦਾ, ਗੁਰਦਿਆਂ ਦਾ, ਫੇਫੜਿਆਂ ਦਾ। ਮੇਦੇ ਦਾ ਸ਼ਰਬਤ ਹੈ ਸਾਰਿਆਂ ਦਾ ਇਮਲੀ ਆਲੂ ਬੁਖਾਰੇ ਦਾ? ਹੈਗਾ। ਮੇਦੇ ਦਾ ਉਹੀ ਆ, ਉਹਦੇ ਨਾਲ ਕਹਿੰਦੇ ਮੇਦਾ ਸਾਫ਼ ਹੋ ਜਾਂਦਾ। ਤੇਰਾ ਬੰਦਾ ਰੇੜੀ ਤੇ ਨਹੀਂ ਲਾਉਂਦਾ ਆਲੂ ਬੁਖਾਰੇ ਦੀ, ਇਮਲੀ ਦੀ ਸ਼ਰਬਤ ਦੀ? ਮੇਰਾ ਬੰਦਾ ਕਾਤੋਂ ਰੈਡੀ ਤੇ ਲੱਗਦਾ? ਤੈਨੂੰ ਉਹੀ ਯਾਦ ਆ? ਦਵਾਈ ਕਿਹੜੀ ਚਾਹੀਦੀ ਹੈ ਦੱਸੋ? ਦਵਾਈ ਚਾਹੀਦੀ ਹੈ, ਬੜੀ ਪਰੇਸ਼ਾਨ ਆ ਕੀ ਬੱਚਾ ਗੱਲ? ਵਾ ਨਾ ਮੇਰਾ। ਵੱਡਾ ਦੁੱਧ ਨਹੀਂ ਪੀਂਦਾ? ਨਹੀਂ ਵੱਡਾ ਕੀ? ਮਤਲਬ ਆਪ ਗਿਆ ਨਾ, ਪਰੇਸ਼ਾਨ ਆ ਮੈਂ। ਨਹੀਂ ਛੋਟਾ ਜਿਹੜਾ ਮੇਰਾ ਨਿਆਣਾ ਨਾ ਆਹੋ ਉਹ ਰੋਂਦਾ ਬਹੁਤ ਹੈ। ਤੇ ਉਹਨੂੰ ਦੁੱਧ ਸ਼ੁੱਧ ਪਿਆ? ਨਹੀਂ ਦੁੱਧ ਤੇ ਜ਼ਾਹਰੇ ਮਾਂ ਕਿਹੜੀ ਹੈ ਜਿਹੜੀ ਆਪਣੇ ਨਿਆਣੇ ਨੂੰ ਦੁੱਧ ਨਹੀਂ ਦਿੰਦੀ। ਫਿਰ ਹੁੰਦਾ ਕਿਉਂ ਆ? ਪਤਾ ਹੀ ਨਹੀਂ ਲੱਗਦਾ ਰੋਂਦਾ ਕਿਉਂ। ਉਹ ਅਸਲ ਚ ਨਾ ਦੰਦੀਆਂ ਕੱਢਣ ਡਿਆ। ਅੱਛਾ ਮੈਨੂੰ ਲੱਗਦਾ ਉਹ ਦੰਦੀਆਂ ਕੱਢਣ ਡਿਆ, ਕਿਉਂਕਿ ਦੰਦੀਆਂ ਬੱਚਾ ਕੱਢਦਾ ਹੋਵੇ ਨਾ ਤੇ ਫੇਰ ਹੀ ਰੋਂਦਾ ਜ਼ਿਆਦਾ। ਸਹੀ। ਤੇ ਮੈਨੂੰ ਕੋਈ ਐਸੀ ਦਵਾਈ ਦਵੋ ਕਿ ਵੀ ਜਿਹੜਾ ਨਾ ਉਹ ਨਾ ਰੋਵੇ ਨਾ, ਦੰਦੀਆਂ ਵੀ ਕੱਢ ਲਵੇ ਤੇ ਰੋਵੇ ਨਾ। ਹੈ ਕੋਈ ਆਪਣੇ ਕੋਲੇ? ਹਾਂਜੀ ਹੈ ਵਾ ਆਪਣੇ ਕੋਲ। ਇਹ ਆ ਲੋ ਬਾਇਓਪਲ ਦਾ 21 ਨੰਬਰ। ਇਹ ਕਿੱਦਾਂ ਦੇਣੀ ਹੈ? ਇਹ ਉਹਨੂੰ ਦੇਣੀਆਂ 2-3 ਗੋਲੀਆਂ ਉਹਨੂੰ ਦੇਣੀਆਂ, ਮੂੰਹ ਚ ਚੂਸ ਲੂਗਾ। ਅੱਛਾ 3 ਟਾਈਮ ਦਿਓ ਇਹਨੂੰ, ਫਿਰ ਉਹਦਾ ਰੋਣਾ ਬੰਦ? ਉਹਨਾਂ ਰੋਣਾ ਬੰਦ ਹੋ ਜਾਏਗਾ। ਇਹ ਨਾ ਹੋਵੇ ਰੋਣਾ ਵੀ ਬੰਦ ਹੋਵੇ ਤੇ ਦੰਦ ਵੀ ਨਿਕਲਣੇ ਬੰਦ ਹੋ ਜਾਣ। ਨਹੀਂ ਜੇ ਦੰਦ ਕੱਢਦਾ ਪਿਆ ਨਾ ਤੇ ਜੇ ਇਹਦੇ ਨਾਲ ਠੀਕ ਨਾ ਹੋਵੇ ਤੇ ਉਹਨੂੰ ਘਰੋਂ ਕੱਢ ਦੇ, ਫੇਰ ਠੀਕ ਹੋ ਜਾਊ। ਰੋਣਾ ਤੇਰੇ ਕੰਨ ਚ। ਛੋਟਾ ਵਾ ਬਹੁਤ। ਅੱਛਾ ਛੋਟਾ ਵਾ। ਹਾਏ ਕਿੰਨਾ ਅਰਸਾ ਹੋਇਆ ਵਾ ਉਹਨੂੰ ਪੈਦਾ ਹੋਇਆ ਨੂੰ? ਉਹਨੂੰ ਹੋ ਗਿਆ ਮੇਰਾ ਖਿਆਲ ਆ ਜ਼ਿਆਦਾ ਨਹੀਂ ਤੇ 1.5 ਮਹੀਨਾ ਹੋਇਆ ਹੁਣ। ਆ ਮੈਨੂੰ ਫੜਾ। ਕੀ ਹੈ? 1.5 ਮਹੀਨੇ ਚ ਕਿਹੜਾ ਐਡਾ ਮਤਲਬ ਬੱਚਾ ਵਾ?
ਹਾਥੀ ਦਾ ਜਿਹਨੇ ਦੰਦ ਕੱਢ ਲੈਣੇ, ਉਹ 1.5 ਮਹੀਨੇ ਦੀ ਦੰਦ ਨਿਕਲਦੇ ਨਾ, ਕਿਸੇ ਹੋਰ ਉਹਦੇ ਢਿੱਡ 'ਚ ਦਰਦ ਹੋਣੀ ਹੈ, ਉਹਦੀ ਘੰਡੀ ਚੜੀ ਹੋਣੀ ਹੈ, ਤੂੰ ਉਹਨਾਂ ਨੂੰ ਵੇਖ ਬੱਚੇ, ਤੂੰ ਉਸ ਹਿਸਾਬ ਨਾਲ ਵੇਖ, ਉਹਦਾ ਕਿਧਰੇ ਉਹਨੂੰ ਮਤਲਬ ਕਬਜ਼ ਹੋਈ ਹੋਣੀ ਹੈ, ਕੋਈ ਤੇਲ ਮਾਲ, ਕੋਲੈਸਟਰੋਲ ਮਾਲ ਉਹਦੇ ਪੇਟ ਤੇ, ਕੋਈ ਬੇੜਾ ਗਰਕ ਹੋਵੇ, ਉਹਨੂੰ ਸਕੂਨ ਹੋਵੇ, ਉਹ 1.5 ਮਹੀਨੇ ਦਾ ਬੱਚਾ ਕਦੋਂ ਦੰਦੀ ਕੱਢਦਾ ਵਾ? ਨਹੀਂ ਮੈਂ ਕਿਹਾ ਸਿਆਣੀਆਂ ਮਾਈਆਂ ਕਹਿੰਦੀਆਂ ਨਾ ਬੱਚਾ ਜ਼ਿਆਦਾ ਰੋਵੇ ਤੇ ਦੰਦੀਆਂ ਕੱਢਦਾ ਹੁੰਦਾ, ਮੈਂ ਕਿਹਾ ਸ਼ਾਇਦ ਦੰਦੀਆਂ ਕੱਢਦਾ। ਸਿਆਣੀ ਤੇ ਤੂੰ ਆਪ ਬਹੁਤ, ਤੂੰ ਸਿਆਣੀਆਂ ਮਾਈਆਂ ਦੀ ਸੁਣਨ ਲੱਗ ਪਈ ਹੈ। ਬੱਚੇ ਨੇ ਜਾ ਕੇ ਕਿਧਰੇ ਸਾਲ ਬਾਅਦ ਦੰਦੀਆਂ ਵਾਲੇ ਪਾਸੇ ਆਉਣਾ ਵਾ, ਉਹ ਉਦੋਂ ਲੈਣੀ ਆ। ਅੱਛਾ ਹਾਂ ਅੱਛਾ ਇੱਕ ਹੋਰ ਬੜਾ ਮਸਲਾ ਵਾ ਵੀਰੇ। ਕੀ ਮਸਲਾ ਵਾ? ਆ ਮੇਰਾ ਜਿਹੜਾ ਉਸ ਤੋਂ ਥੋੜਾ ਵੱਡਾ ਜਿਹੜਾ ਬੱਚਾ ਵਾ, ਅੱਛਾ, ਬਿਸਤਰ ਤੇ ਪਿਸ਼ਾਬ ਕਰ ਦਿੰਦਾ। ਇਹ ਤਾਂ ਕੋਈ ਮਸਲਾ ਹੀ ਨਹੀਂ ਹੈਗਾ, ਦਵਾਈ ਆਪਣੇ ਕੋਲ, ਤੁਹਾਨੂੰ ਦਵਾਈ ਦੇ ਦਿੰਦੇ ਆ। ਹਾਂ ਰਾਤ ਨੂੰ ਸੁੱਤੇ ਪਿਆ ਬੜਾ ਨਾ ਸਿਆਪਾ ਪੈਂਦਾ ਵਾ, ਸਵੇਰ ਉੱਠ ਕੇ ਰੋਜ਼ਾਨਾ ਬਿਸਤਰ ਤੋਂ ਐ ਬਿਸਤਰੇ ਤੇ ਪਿਸ਼ਾਬ ਨਹੀਂ ਕਰੂਗਾ, ਐ ਉਹਨੂੰ ਤੂੰ ਖਵਾਣੀ ਰਾਤ। ਅੱਛਾ ਹਾਂ, ਐ ਦਾ ਮਸਲਾ ਹੱਲ ਹੋ ਜਾਏਗਾ। ਕਿੰਨੇ ਸਾਲ ਦਾ ਵਾ ਬੱਚਾ? ਬੱਚਾ ਹੈਗਾ ਵਾ 7 ਸਾਲ ਦਾ। ਹੈ 7 ਸਾਲ ਦਾ। ਉਹ ਵੀ ਬਿਸਤਰੇ ਤੇ ਪਿਸ਼ਾਬ ਕਰਦਾ? ਹਾਂ, ਮੈਂ ਇਹੀ ਤੇ ਰੌਲਾ ਪਾਣ ਡਈ ਕਿ ਵੀ 7 ਸਾਲ ਦਾ ਨਿਆਣਾ ਤਾਂ ਚੰਗਾ ਭਲਾ ਸਿਆਣਾ ਹੁੰਦਾ ਵਾ, ਫੇਰ ਕਾਹਤੋਂ ਪਿਸ਼ਾਬ ਕਰ ਦਿੰਦਾ? ਸਹੀ ਗੱਲ, ਉਹਨੂੰ ਆਉਂਦਾ ਤੇ ਕਰਦਾ ਵਾ, ਕੀ ਬੰਦ ਕਰ ਦੇਣਾ ਉਹਦਾ ਪਿਸ਼ਾਬ? ਉਹਦਾ ਮਤਲਬ ਸਿਸਟਮ ਬਣਾਇਆ ਨਾ ਰੱਬ ਨੇ, ਤੇ ਉਹਨੇ ਕਰਨਾ ਹੀ ਕਰਨਾ ਵਾ। ਉਹਨੂੰ ਤੇ ਆਪਾਂ ਪਾਣੀ ਵੀ ਇੰਨਾ ਨਹੀਂ ਪਿਆਈਦਾ, ਫੇਰ ਕਾਹਤੋਂ ਕਰਦਾ? ਰਾਤ ਨੂੰ ਸੌਣ ਤੋਂ ਪਹਿਲੇ ਕਰਾ ਦਈਦਾ ਹੁੰਦਾ ਵਾ ਬੱਚੇ ਨੂੰ, ਸ਼ੁਰੂ ਤੋਂ ਆਦਤ ਪਾਈ ਦੀ ਹੈ। ਇਹ ਕੀ ਉਹ ਆਪਣਾ ਆਟਾ ਗੁੰਨ ਕੇ ਤੇ ਜਿਹੜੇ ਪਾਣੀ ਚ ਆਟਾ ਗੁੰਨੀਦਾ ਵਾ, ਉਹ ਪਾਣੀ ਇਹਦੇ ਚ ਪੈ ਕਰ? ਕਿੰਨੇ ਗਿਆ? ਸਿਆਣੇ ਲੋਕ ਕਹਿੰਦੇ ਕਿ ਵੀ ਉਹ ਪਾਣੀ ਪਿਆਓ ਤੇ ਬੱਚੇ ਤੂੰ ਉਹਨੂੰ ਪਹਿਲੇ ਉਹ ਪਿਆ ਲੈਣਾ ਸੀ, ਜੇ ਉਹਦੇ ਨਾਲ ਉਹਦਾ ਪਿਸ਼ਾਬ ਖੁੱਲ ਕੇ ਆ ਜਾਂਦਾ ਠੀਕ ਹੈ, ਫੇਰ ਮੇਰੇ ਕੋਲ ਦਵਾਈ ਲੈਣ ਆਂਦੀ। ਇਹ ਦਵਾਈ ਦੇਣੀ ਹੈ, ਇਹਦੇ ਆਟੇ ਵਾਲੇ ਪਾਣੀ ਦਾ ਕੀ ਤਲਕ ਆ ਯਾਰ? ਅੱਛਾ ਇਹ ਦਵਾਈ ਦੇਵਾਂਗੇ ਤੇ ਉਹਦਾ ਪਿਸ਼ਾਬ ਬਿਸਤਰ ਤੇ ਨਹੀਂ ਕਰੂਗਾ, ਸਵੇਰੇ ਹੀ ਉੱਠ ਕੇ ਕਰੂਗਾ। ਆ ਕੀ ਵੀਰੇ? ਹੈ ਆ ਕੀ ਹੈ? ਇਹ ਸਿਰਪ ਆ ਤਾਕਤ ਦਾ ਬਾਇਲੋਟॉनिक जिनको हाँ जिनको मतलब ਇਹ ਕੀ ਆਪਣਾ ਕੋਕਾ ਫਾਸਟ ਬਣਿਆ ਸੀਗਾ? ਜਿੰਨ ਪੀਂਦੀ ਇਹਨੂੰ? ਉਹ ਨਹੀਂ, ਬੰਦੇ ਪੀਂਦੇ, ਇਹਦਾ ਨਾਂ ਰੱਖਿਆ ਕਿ ਇਹਦੀ ਤਾਕਤ ਆ, ਜਿੰਨਾਂ ਵਾਲੀ ਤਾਕਤ ਆ ਦੇ, ਜਿੰਨਾਂ ਵਾਲੀ ਤਾਕਤ ਆ ਜਾਂਦੀ। ਹਾਂ, ਇਹ ਜੇ ਤੂੰ ਪੀ ਲਵੇਂ ਨਾ, ਹਾਂ, ਤੇ ਤੂੰ ਸਮਝ ਲੈ ਕਿ ਬੰਦੇ ਨੂੰ ਤੇ ਘਰ ਵਾਲਿਆਂ ਨੂੰ ਚਮੜੀ ਫਿਰਨਾ ਵਾ। ਫਿਰ ਤੇ ਤੇਰੇ ਭਰਾ ਨੂੰ ਪਿਆਉਂਗੀ ਮੈਂ ਕਾਹਤੋਂ ਪੀਣਾ? ਮੇਰੇ ਭਰਾ ਨੂੰ ਤੂੰ ਧੱਕੇ ਨਾ ਪਿਆਉਂਗੀ? ਨਹੀਂ, ਆ ਜਿਹੜਾ ਨਾ ਥੋੜੀ ਏਜ ਬਹੁਤੀ ਹੈ ਨਾ, ਮੇਰੇ ਤੋਂ ਵੱਡੇ ਨੇ ਨਾ, ਤੇ ਥੋੜੀ ਨਾ ਕਮਜ਼ੋਰੀ ਫੀਲ ਕਰਦੇ ਆ, ਪੁੱਠੇ ਉਹਨਾਂ ਦੇ ਜਿਹੜੇ ਕਮਜ਼ੋਰ ਹੋ ਗਏ। ਪੱਠੇ ਕਮਜ਼ੋਰ ਹੋਏ ਨੇ? ਹਾਂ। ਉੱਲੂ ਦੇ ਪੱਠੇ ਤੇ ਨਹੀਂ ਨਾ ਹੋਏ? ਉੱਲੂ ਦੇ ਪੱਠੇ ਕਿਹੜੇ? ਮਤਲਬ ਜਿਹੜੇ ਉਸ ਤੋਂ ਵੱਡੇ ਨੇ ਉਹ ਠੀਕ ਨੇ ਕਿ ਉਹ ਵੀ ਕਮਜ਼ੋਰ ਆ? ਨਹੀਂ ਤੇਰੇ ਭਰਾ ਨੂੰ ਜ਼ਰਾ ਥੋੜਾ ਕੰਮ ਜ਼ਿਆਦਾ, ਬਰਡਨ ਬਹੁਤਾ ਵਾ ਨਾ ਉਹਨਾਂ ਦੇ ਦਿਮਾਗ ਤੇ, ਉਹ ਪੱਠੇ ਪੁੱਠੇ ਕਮਜ਼ੋਰ ਹੋ ਗਏ ਉਹਨਾਂ ਦੇ। ਅੱਛਾ, ਤੇ ਉਹ ਫਿਰ ਐ ਨਾ ਲੈ, ਕਿਹੜਾ? ਉਹਦੇ ਵਾਸਤੇ ਤੈਨੂੰ ਮੈਂ ਹੋਰ ਦਵਾਈ ਦੇਣਾ। ਕਿਹੜੀ? ਜਰਾ ਦਿਮਾਗ ਤੇਜ਼ ਹੋਵੇ, ਹਾਂ, ਜਿਹਦੇ ਨਾਲ ਜਰਾ ਤਾਕਤ ਆਵੇ। ਹਾਂ, ਲੜਨ ਨਾ, ਜਰਾ ਸੁਲਾ ਹੀ ਰਵੇ ਤੇਰੇ ਨਾਲ। ਹਾਂ, ਜਿੰਨੀ ਦੀ ਤੂੰ ਲੜਾਈ ਤੇ 5 ਮਿੰਟ ਬਾਅਦ ਹੋ ਜਾਣੀ। ਤੂੰ ਇੰਜ ਕਰ, ਤੈਨੂੰ ਮੈਂ ਨਾ ਅਲੱਗ ਰੂਟਸ। ਹਾਏ ਮਾਸ਼ਾਅੱਲਾ ਕਿੰਨੀ ਸੋਹਣੀ ਬਾਡੀ ਬਣੀ ਹੈ। ਭਾਈ ਬੜੀ ਬੇਸ਼ਰਮ ਆ ਤੂੰ, ਨੰਗਾ ਬੰਦਾ ਵੇਖ ਕੇ ਹੱਸੀ ਜਾਂਦੀ ਹੈ, ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ? ਬਾਡੀ ਬੜੀ ਮਾਸ਼ਾਅੱਲਾ, ਇਹ ਤਾਕਤ ਦਾ ਸੀਰਪ ਆ ਬੀਬੀ। ਹੁਣ ਤੂੰ ਕਹਿੰਦਾ ਮੇਰੇ ਬੰਦੇ ਦੇ ਪੱਠੇ ਕਮਜ਼ੋਰ ਆ, ਇਹ ਉਹਨੂੰ ਪਿਆ, ਉਹਦੇ ਉੱਲੂ ਦੇ ਪੱਠੇ ਵੀ ਸੈੱਟ ਤੇ ਉਹ ਆ ਵੀ ਸੈੱਟ ਤੇ ਉਹਦੇ ਪੱਠੇ ਵੀ ਸੈੱਟ, ਤੇਰੇ ਪੱਠੇ ਖਿੱਚੀ ਜਾਊਗਾ ਪੀ ਲੈਵੇ ਤੇ। ਨਹੀਂ ਵੀਰੇ, ਮੇਰਾ ਨਾ ਭੈਣ ਦਾ ਜਿਹੜਾ ਬੰਦਾ ਵਾ ਨਾ, ਉਹ ਪਾਊਡਰ ਪੀਣ ਲੱਗ ਪਿਆ ਵਾ, ਬਿਲਕੁਲ ਸੁੱਕ ਕੇ ਤਿੱਲੇਰਾ ਹੋ ਗਿਆ। ਜੇ ਅਗਰ ਉਹਨੂੰ ਪਿਆਈਏ ਤੇ ਇਦਾਂ ਦੀ ਉਹਦੀ ਬਾਡੀ ਹੋ ਜਾਏਗੀ ਦੁਬਾਰਾ? ਉਹ ਇਦਾਂ ਦੀ ਉਹਦੀ ਬਾਡੀ ਹੋ ਜਾਏਗੀ ਦੁਬਾਰਾ? ਹੁਣ ਮੈਨੂੰ ਇਹ ਦੱਸ, ਤੂੰ ਆਪਣੇ ਬੰਦੇ ਵਾਸਤੇ ਲੈਣਾ ਜਾਂ ਆਪਣੀ ਭੈਣ ਦੇ ਬੰਦੇ ਵਾਸਤੇ ਲੈਣਾ? ਫਿਲਹਾਲ ਆਪਣੇ ਭੈਣੋਈ ਵਾਸਤੇ ਲੈਣਾ। ਇਹ ਜਿਹੜਾ ਪਿਸ਼ਾਬ ਵਾਲਾ ਸਿਰਪ ਆ, ਆਪਣਾ ਗੋਲੀਆਂ ਵਾ, ਇਹ ਤੇ ਆਪਣੇ ਪੁੱਤਰ ਵਾਸਤੇ। ਤਾਂ ਫਿਰ ਲਈ ਜਾ, ਉਹ ਚੀਜ਼ਾਂ ਕਢਾਈ ਜਾ। ਮੇਰੀ ਭੈਣ ਦਾ ਬੰਦਾ ਪੀਊਗਾ ਤਾਂ ਇਦਾਂ ਦਾ ਉਹਦਾ ਹੋ ਜਾਊਗਾ, ਇਦਾਂ ਦਾ ਹੋ ਜਾਊਗਾ, ਉਹਦਾ ਨਾ ਵਜ਼ਨ ਵੱਧਦਾ ਵਾ ਇਹ ਸਿਰਪ ਪੀਣ ਨਾਲ। ਕਿਉਂਕਿ ਮੇਰੀ ਭੈਣ ਨੇ ਨਾ ਬੜੇ ਉਹਨੂੰ ਦੁੱਧ ਸ਼ੁੱਧ ਉਬਾਲ ਕੇ ਪਿਆਇਆ, ਕੋਈ ਫਰਕ ਨਹੀਂ ਪਿਆ। ਓਏ ਉਹਨੂੰ ਕਹਿ ਉਹ ਦੁੱਧ ਨਾ ਪਿਆਵੇ, ਭੈਣ ਨੂੰ ਕਹਿ ਉਹਨੂੰ ਪਿਆਵੇ ਮੱਝਾਂ ਦਾ ਦੁੱਧ। ਮੱਝਾਂ ਨਹੀਂ ਪਿਆਂਦੀ ਆ, ਗਾਂ ਦਾ। ਹਾਂ, ਗਾਂ ਦਾ ਤੇ ਮੱਝ ਦਾ ਮਿਕਸ ਕਰਾ ਕੇ ਪਿਆ, ਨਾਲ ਉਹਨੂੰ ਖਵਾਵੇ ਸ਼ਹਿਦ ਨਾਲ ਬਦਾਮ, ਫਿਰ ਉਹ ਤਾਕਤ ਫੜੂ। ਨਹੀਂ, ਗਾਂ ਦਾ ਦੁੱਧ ਤੇ ਪਿਆਂਦੀ ਆ, ਪਤਾ ਨਹੀਂ ਉਹਨੇ ਮਾਂ ਦਾ ਨਹੀਂ ਪੀਤਾ, ਇਸ ਕਰਕੇ ਜਿਹੜਾ ਨਾ ਓਏ ਵਿਆਹ ਹੋ ਗਿਆ, ਹੁਣ ਤੇ ਜਵਾਨ ਬੁੱਢਾ ਹੋ ਗਿਆ, ਨਸ਼ੇ ਤੇ ਲੱਗ ਗਿਆ, ਮਾਂ ਦਾ ਤੇ ਬਚਪਨ ਹੀ ਪੀਂਦੇ ਨੇ ਬੱਚੇ। ਉਸ ਤੋਂ ਬਾਅਦ ਕਿਹੜਾ ਲੱਭਦਾ? ਪਤਾ ਨਹੀਂ ਉਹਨੇ ਬਚਪਨ ਚ ਮਾਂ ਦਾ ਨਹੀਂ ਪੀਤਾ ਕਿ ਹੁਣ ਗਾਂ ਦਾ ਵੀ ਦੁੱਧ ਉਹਦੇ ਤੇ ਅਸਰ ਨਹੀਂ ਕਰਨ ਡਿਆ। ਉਹਨੂੰ ਊਂਠਣੀ ਦਾ ਪਿਆ ਕੇ ਵੇਖ ਲੈ। ਊਂਠਣੀ ਦਾ ਕਾਤੋਂ ਪਿਆ ਦਵਾਂ? ਊਂਠਣੀ ਲੱਭਦੀ ਕਿਤੇ ਹੈ? ਅੱਛਾ, ਤੂੰ ਹੁਣ ਆਪਣੇ ਘਰ ਦੀ ਸੋਚਣੀ ਹੈ ਜਾਂ ਭੈਣ ਦੇ ਘਰ ਦੀ ਸੋਚਣੀ ਹੈ? ਨਹੀਂ, ਮੈਂ ਤੇ ਐਵੇਂ ਪੁੱਛਣ ਨਹੀਂ ਰਹੀ ਆ। ਅੱਛਾ, ਇਹ ਵਾਲਾ ਮੈਂ ਪੀਉਂਗੀ ਤਾਂ ਮੇਰੀ ਬੋਡੀ ਵੀ ਇੰਜ ਦੀ ਹੋ ਜਾਊਗੀ? ਨਹੀਂ, ਤੇਰੀ ਨਹੀਂ ਹੋਊਗੀ। ਕਿਉਂ? ਤੇਰੇ ਜੋ ਡੋਲੇ ਉਹ ਤਾਕਤ, ਉਹ ਪੱਠੇ ਨਹੀਂ ਹੁੰਦੇ, ਔਰਤ ਦੇ ਪੱਠੇ ਵੱਖਰੇ ਹੁੰਦੇ ਆ, ਬੰਦੇ ਦੇ ਵੱਖਰੇ ਹੁੰਦੇ ਆ। ਇਹ ਬੰਦੇ ਪੀਣਗੇ ਉਹਨਾਂ ਨੂੰ ਤਾਕਤ ਆਉਂਦੀ ਹੈ। ਉਹ ਜਿਹੜਾ ਸਾਹਮਣੇ ਲਾਲ ਰੰਗ ਦਾ ਸ਼ਰਬਤ ਪਿਆ, ਉਹ ਕੀ ਹੈ ਵੀਰੇ? ਇਹ ਵਾਲਾ? ਆਹੋ, ਇਹਦਾ ਕੀ ਫਾਇਦਾ? ਇਹ ਵਾ GR ਜਿੰਸਿੰਗ।
ਐ ਵਾ ਬੜਾ ਬਿਹਤਰੀਨ ਸਿਰਪ ਜਿਹੜਾ ਨਾ ਹੋਮਿਓਪੈਥਿਕ ਦਾ ਵਾ, ਹਾਂ ਤਾਕਤ ਦਾ। ਤੇ ਜਿਨਸਿੰਗ ਤੇ ਭਲਾ ਉਹਨੂੰ ਨਹੀਂ ਕਹਿੰਦੇ ਆਪਣਾ ਜਿਹੜੀ ਉਹ ਕੀ ਕਹਿੰਦੇ ਨੇ ਨਸਲ ਨੂੰ, ਹੈਨਾ ਕਿ ਫਲਾਣਾ ਕਿਹੜੀ ਨਸਲ ਦਾ ਤੇ ਫਲਾਣਾ ਕਿਹੜੀ ਨਸਲ ਦਾ, ਐਵੇਂ ਹੈ ਨਾ। ਤੂੰ ਇੱਥੇ ਹੁਣ ਮੈਨੂੰ ਇਹਦਾ ਲੈਬਾਰਟਰੀ ਚ ਆਈ ਆ, ਮੇਰੇ ਨਾਲ ਨਸਲਦਾਰ ਨਸਲ ਗੱਲ ਕਰਨੀ ਆ, ਜਾਂ ਮੇਰੇ ਨਾਲ ਇਹ ਤੂੰ ਕੁਛ ਸ਼ੈਲ ਲੈਣੀ ਆ? ਨਹੀਂ ਇਹ ਕਾਹਦਾ ਵਾ? ਤੈਨੂੰ ਦੱਸਿਆ ਤੇ ਆ, ਤੇਰੇ ਜੀ ਔਰਤ ਨੇ ਪੀਤਾ ਹੋਵੇ ਨਾ ਤੇ ਅਗਲੇ ਦੁਕਾਨਦਾਰ ਨੂੰ ਖਪਾਉਂਦੀ ਚੰਗਾ ਵਾ। ਅੱਛਾ ਖਪਾਉਣ ਵਾਲਾ ਸੀਰਪ ਆ? ਉਹ ਖਪਾਉਣ ਵਾਲਾ ਨਹੀਂ, ਤਾਕਤ ਦਾ ਸਿਰਪ ਆ, ਦਿਮਾਗ ਤੇਜ਼ ਹੁੰਦਾ ਬੀਬੀ ਇਹਦੇ ਨਾਲ। ਦਿਮਾਗ? ਆਹੋ ਦਿਮਾਗ ਦੇ ਪੱਠੇ ਤੇਜ਼ ਤੇਰੀ ਤੇ ਜ਼ੁਬਾਨ ਬੜੀ ਤੇਜ਼ ਆ, ਦਿਮਾਗ ਵੀ ਤੇਜ਼ ਕਰ ਲੇਂਗੀ ਤੇ ਬੇੜਾ ਗਰਕ ਹੋ ਜਾਊਗਾ। ਨਹੀਂ ਇਹ ਵਾਲਾ ਆ ਉੱਤੇ ਕਾਕਰੋਚ ਬਣਿਆ ਵਾ ਤੇ ਇਹ ਕਾਕਰੋਚ ਨਹੀਂ ਹੈ, ਆ ਤਾਕਤ ਦਾ ਜਰਾਸੀਮ ਐ ਉਹ ਦੱਸਿਆ ਹੋਇਆ। ਹੈ ਤੁਸੀਂ ਦਵਾਈਆਂ ਚ ਜਰਾਸੀਮ ਚਲੋ। ਖਾਂਦੇ ਹੋ ਵੀਰੇ? ਜਰਾਸੀਮ ਦੋ ਕਿਸਮ ਦੇ ਹੁੰਦੇ ਆ, ਹਾਂ ਇੱਕ ਹੁੰਦੇ ਨੇ ਅੱਛੇ, ਇੱਕ ਹੁੰਦੇ ਨੇ ਮਾੜੇ। ਮਾੜਿਆਂ ਨਾਲ ਬਿਮਾਰੀ ਲੱਗਦੀ ਏ, ਅੱਛੇ ਜਿਹੜੇ ਸੈੱਲ ਹੁੰਦੇ ਨੇ ਉਹ ਉਹਨਾਂ ਨੂੰ ਮਾਰਦੇ ਆ। ਇਹ ਉਹ ਆ, ਸਿਆਣੇ ਕਹਿੰਦੇ ਆ ਵੀ ਚੰਗੀਆਂ ਨਾਲ ਤੇ ਸਾਰੇ ਜ਼ਿੰਦਗੀ ਕੱਢ ਲੈਂਦੇ ਆ, ਮਜ਼ਾ ਤੇ ਤਾਂ ਹੈ ਨਾ ਕਿ ਬੰਦਾ ਮਾੜੇ ਨਾਲ ਕੱਢੇ ਬੁਰੇ ਨਾਲ ਕੱਢੇ। ਹੈ ਇਹ ਉਹ ਮਿਸਾਲ ਆ ਤੇ ਹੈਨਾ। ਤੂੰ ਵਿਆਹ ਕੀਤਾ ਨਾ, ਆਪਣੇ ਬੰਦੇ ਨਾਲ ਜ਼ਿੰਦਗੀ ਕੱਢ ਰਹੀ ਹੈ ਨਾ, ਹਾਂ। ਤਾਂ ਬਸ ਛੱਡ ਦੇ ਹੁਣ। ਦੱਸ ਲੈਣਾ ਕੀ ਕੀ ਹੈ? ਮੈਂ ਇੱਕ ਤੇ ਆ ਹੋ ਗਈ, ਆ ਦਵਾਈ ਕਿਹੜੀ ਦਿੱਤੀ ਵੀ? ਓਏ ਐ ਨਹੀਂ ਤੇਰੀ। ਆ ਦਿੱਤੇ ਆ। ਐ ਤੇ ਦੰਦਾਂ ਲਈ ਉਹ ਇਹ ਜਿਹੜਾ ਨਿਆਣਾ ਦਾਣੇ ਨਹੀਂ ਉਹ ਆਪਣਾ ਦੰਦ ਨਹੀਂ ਕੱਢਦਾ, ਉਹ ਉਹਦੇ ਲਈ ਆ। ਉਹਦੇ ਆ ਉਹ ਰੋਂਦਾ ਵਾ। ਉਹ ਹਾਲੀ ਉਹਨੂੰ ਨਹੀਂ ਚਾਹੀਦਾ, 3 ਮਹੀਨੇ ਦਾ ਵਾ ਹਾਲੀ, ਉਹਨੂੰ ਇਹ ਕਦੋਂ ਲੱਗਣੀ ਚੱਲ ਬੀਬੀ? ਲੈ ਤੇ ਲਵਾਂ, ਚੱਲ ਲੈ ਤੂੰ ਬਿਸਮਿਲ੍ਲਾ ਸਾਲ ਕਰ। ਦਾ ਮਾਸ਼ਾਅੱਲਾ ਉਹਨੇ ਹੋ ਹੀ ਜਾਣਾ। ਹਾਂ ਸਾਲ ਦਾ ਹੋ ਜਾਣਾ। ਉਦੋਂ ਜੇ ਰੋ ਪਿਆ ਤਾਂ ਫਿਰ ਮੈਂ ਕੀ ਕਰਾਂ? ਹਾਂ ਉਦੋਂ ਕੱਢ ਕੇ ਦੇ ਇਹ ਵੀ ਦੇ। ਧਿਆਨ ਹੀ ਆ। ਹਾਂ ਦੰਦ ਵੀ ਤਾਂ ਵਿਚਾਰੇ ਨੇ ਕੱਢਣੇ ਆ ਨਾ। ਹਾਂ ਕੱਢ। ਇਹ ਤੇ ਨਹੀਂ ਨਾ ਕਿ ਸਾਲ ਦਾ ਵੀ ਹੋ ਗਿਆ ਤਾਂ ਉਹਨੇ ਦੰਦ ਹੀ ਨਹੀਂ ਕੱਢਣੇ। ਬੱਚੇ ਦਾ ਅੱਬਾ ਵੀ ਦੰਦ ਦੁੰਦ ਕੱਢਦਾ ਪਿਆ ਜਾਂ ਨਹੀਂ? ਨਹੀਂ ਉਹਦੇ ਜਦੋਂ ਕੱਢਣੀ ਮੈਂ ਹੀ ਕੱਢਣੀ। ਉਹ ਕਿੰਨੇ ਕੁ ਰਹਿ ਗਏ ਸੀ? ਉਹਦੇ 32 ਸਨ ਹਾਂ। ਤੇ ਹੁਣ ਮਾਸ਼ਾਅੱਲਾ ਉਹਦੇ ਜਿਹੜੇ 10 ਕੁ ਰਹਿ ਗਏ ਤੁਹਾਨੂੰ। ਪਰਾਂ ਹੋ ਕੇ ਖਲੋ ਫਿਰ। ਤੂੰ ਹੱਥ ਛੋਟਾ ਹੋ ਰਹਾ ਤਾਂ ਤੇਰਾ ਕੀ ਪਤਾ ਲੱਗਣਾ, ਐਵੇਂ ਕਰਦੇ ਆ ਕਿ ਇੱਕ ਅੱਧ ਮੇਰਾ ਵੀ ਨਿਕਲ ਜਾ। ਨਹੀਂ ਅੱਛਾ ਹੁਣ 2 ਹੋ ਗਏ। ਹਾਂ ਹੋਰ ਕੀ ਚਾਹੀਦਾ? ਤੇ ਆਪਣਾ ਉਹ ਪਿਸ਼ਾਬ ਵਾਲਾ ਤੇ ਦੇ ਦੇ ਜਿਹੜਾ ਨਿਆਣਾ ਪਿਸ਼ਾਬ ਕਰਦਾ ਬਿਸਤਰੇ ਐ ਉਹੀ ਆ। ਹੁਣ ਕੀ ਮਤਲਬ ਪਿਸ਼ਾਬ ਵਾਲਾ ਦੇ ਦੇ, ਮੈਂ ਨਾਲ ਭਾਂਡਾ ਦੇਣਾ ਤੈਨੂੰ ਉਹਦਾ? ਇਹ ਆਪਣਾ ਕਿੰਨੇ ਟਾਈਮ ਦੇਣਾ? ਰਾਤ ਨੂੰ ਸੌਣ ਲੱਗਿਆ ਦੇਣੀ ਹੈ। ਯਾਨੀ ਜਦੋਂ ਪਤਾ ਲੱਗੇ ਕਿ ਇਹ ਇਸ ਟਾਈਮ ਤੇ ਉਹ ਪਿਸ਼ਾਬ ਕਰਦਾ ਉਸ ਤੋਂ 2 ਮਿੰਟ ਪਹਿਲੇ ਜਗਾ ਕੇ ਉਹਨੂੰ ਦੇ ਤੇ ਦੇਣਾ। ਜੇ ਤੈਨੂੰ ਇੰਨੀ ਉਹਦੀ ਟਾਈਮਿੰਗ ਦਾ ਪਤਾ ਵਾ ਕਿ ਇਹ ਪਿਸ਼ਾਬ ਕਰਦਾ, 2 ਮਿੰਟ ਪਹਿਲੇ ਉਹਨੂੰ ਗੋਲੀ ਨਾ ਦੇ, ਉਹਨੂੰ ਉਠਾ ਕੇ ਤੇ ਬਾਥਰੂਮ ਲੈ ਜਾ। ਉਹਨੂੰ ਕਹ ਉੱਠ ਚੱਲ ਬਾਥਰੂਮ ਜਾ ਕੇ ਛੀ ਕਰਕੇ ਆ। ਨਹੀਂ ਮੈਂ ਤਾਂ ਸੁੱਤੀ ਹੁੰਦੀ। ਤੇ ਫਿਰ 2 ਮਿੰਟ ਪਹਿਲੇ ਕਿਵੇਂ ਉੱਠ ਕੇ ਉਹਨੂੰ ਗੋਲੀ ਦੇਂਗੀ? ਨਹੀਂ ਮੈਂ ਤੇਰੇ ਭਰਾ ਦੀ ਡਿਊਟੀ ਲਾ ਦੂੰਗੀ। ਮੇਰੇ ਭਰਾ, ਹੁਣ ਮੇਰਾ ਭਰਾ ਘਰੋਂ ਉੱਠੇ ਫਿਰ ਤੇਰੇ ਘਰ ਆਵੇ, ਫਿਰ ਕੋਈ ਵੇਖੇਗਾ ਕਿ ਨਵਾਂ ਸਿਆਪਾ ਬਣੂਗਾ, ਉਹ ਕਹੇਗਾ ਪਤਾ ਨਹੀਂ ਔਰਤ ਖਰਾਬ ਆ, ਇਹਨੂੰ ਕੋਈ ਬੰਦਾ ਮਿਲਣ ਆਇਆ ਵਾ। ਨਹੀਂ। ਫਿਰ ਤੂੰ ਰੌਲਾ ਪਾ ਦੇਣਾ, ਹਾਏ ਵੇ ਮੇਰੇ ਘਰ 'ਚ ਕੌਣ ਆ ਗਿਆ, ਮੇਰੇ ਬਿਸਤਰ ਤੇ ਕੌਣ ਚੜ ਗਿਆ, ਇਹਨੂੰ ਉਠਾ ਕੇ ਆਉਂਦੇ ਆ ਤੂੰ। ਮੇਰਾ ਭਰਾ ਕਿਉਂ ਇਸ ਕੰਮ 'ਚ ਪਵੇਗਾ, ਮੈਨੂੰ ਇਹ ਦੱਸ ਪਹਿਲੇ। ਅੱਛਾ ਤੂੰ ਦੁਕਾਨਦਾਰ ਘੱਟ ਤੇ ਉਹ ਮਹੱਲੇ ਦੀਆਂ ਜਿਹੜੀਆਂ ਕੁਪੱਤੀਆਂ ਔਰਤਾਂ ਹੁੰਦੀਆਂ ਉਹ ਬਹੁਤਾ ਲੱਗਣ ਡਿਆ ਏਦਾਂ ਕਰਕੇ। ਨਹੀਂ ਤੂੰ ਜੋ ਕਹਿਣ ਦੀ ਤੇਰੇ ਭਰਾ ਦੀ ਡਿਊਟੀ ਲਾਉਂਗੇ, ਉਹ ਵਿਚਾਰਾ ਕਿੱਥੋਂ ਐਡੀ ਦੂਰੋਂ ਉੱਠ ਕੇ ਆਏਗਾ, ਤੇਰਾ ਘਰ ਕਿੱਥੇ ਆ, ਤੇ ਉਠਾ ਕੇ ਤੇਰੇ ਬੱਚੇ ਨੂੰ ਕਹੇਗਾ ਮੈਂ ਆਪਣੇ ਬੰਦੇ ਦੀ ਗੱਲ ਕਰਦੀ ਵੀ ਤੇਰਾ ਉਹ ਵੀ ਤੇ ਤੇਰਾ ਭਰਾ ਹੀ ਉਹ ਆ। ਖਸਮਾਂ ਨੂੰ ਖਾ ਗਿਆ ਮੇਰਾ ਭਰਾ ਧੱਕੇ ਨਾਲ ਆ। ਏਡੀ ਖਪਾਣ ਵਾਲੀ ਔਰਤ ਨੂੰ ਵਿਆਹ ਕੀਤਾ ਉਹਨੇ ਤੇ ਮੇਰਾ ਭਰਾ ਵਾ ਉਹ। ਅੱਛਾ ਵੀਰੇ ਆ 2 ਹੋ ਗਈਆਂ। ਹਾਂ ਆ ਜਿੰਨ ਕੋ ਹਾਂ ਇਹ ਦੇ ਦੇ ਆ ਪੱਠਿਆਂ ਦਾ। ਪੱਠਿਆਂ ਵਾਲਾ ਵੀ ਹੋ ਗਿਆ। ਹਾਂ ਤੇ ਆਪਣਾ ਪੋਲੀਓ ਦੇ ਕਤਰੇ ਹੈਗੇ। ਹੈ ਪੋਲੀਓ ਦੇ ਕਤਰੇ। ਉਹ ਪੋਲੀਓ ਦੇ ਕਤਰੇ ਕਿੱਥੇ ਹੁੰਦੇ ਆ? ਉਹ ਤੇ ਸਾਲ ਬਾਅਦ ਗਵਰਨਮੈਂਟ ਹਕੂਮਤ ਪੇ ਆਉਂਦੀ ਏ, ਉਹ ਸਰਕਾਰੀ ਹੁੰਦਾ ਵਾ, ਉਹ ਆਂਦੇ ਨੇ ਉੱਥੇ ਹੀ ਮੁੱਕ ਜਾਂਦੇ ਆ, ਦੁਕਾਨਾਂ ਤੋਂ ਨਹੀਂ ਲੱਭਦੇ ਬੀਬੀ। ਗਵਰਨਮੈਂਟ ਦਾ ਕਿੱਥੇ ਹੁਣ ਬੰਦਾ ਇੰਤਜ਼ਾਰ ਕਰਦਾ ਰਹੇ, ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਆਣਾ। ਤੂੰ ਮੈਨੂੰ ਦੇ ਦੇ ਮੈਂ ਆਪੇ ਪਿਆ ਲਿਆ ਕਰੂੰਗੀ। ਓਏ ਹਰ ਸਾਲ ਆਉਂਦੀ ਏ ਗਵਰਨਮੈਂਟ, ਘਰ ਘਰ 'ਚ ਤੇ ਜਾਂਦੀ, ਉਦੋਂ ਪਿਆ ਤੂੰ ਪੋਲੀਓ ਦੇ ਕਤਰੇ। ਤੈਨੂੰ ਕਿਹੜੇ ਕਿਹੜੇ ਕਤਰੇ ਮੈਂ ਦਿਆਂ ਇੱਥੇ? ਹਰ ਸਾਲ ਹੁਣ ਬੰਦਾ ਕਿੰਨਾ ਕੁ ਇੰਤਜ਼ਾਰ ਕਰੇ। ਬੰਦਾ ਅੱਜ ਹੀ ਮੈਂ ਜਾ ਕੇ ਦੇ ਦੇਣੇ। ਉਹ ਤੂੰ ਜਾ ਅੱਲਾ ਦਾ ਨਾਂ ਹੀ। ਪੋਲੀਓ ਦੇ ਕਤਰੇ। ਉਹ ਪੋਲੀਓ ਦੇ ਕਤਰੇ ਨਹੀਂ ਹੈਗੇ, ਅੱਛਾ, ਨਹੀਂ ਹੈਗੇ। ਪੋਲੀਓ ਤਾਂ ਤੈਨੂੰ ਆਪ ਹੋਇਆ ਪਿਆ, ਮੈਨੂੰ ਲੱਗਦਾ ਚੂਹੀ ਮੂੰਹ ਲੈ ਕੇ ਫਿਰੀ ਜਾਨੀ। ਅੱਲਾ ਮਾਫ ਕਰੇ, ਮੈਂ ਕਦੋਂ ਏਦਾਂ ਮੇਰਾ ਚੂਹੀ ਮੂੰਹ, ਮੇਰਾ ਤਾਂ ਮਾਸ਼ਾਅੱਲਾ ਐਡਾ ਸੋਹਣਾ ਮੂੰਹ। ਅੱਛਾ ਆ ਤਾਂ ਹੋ ਗਈ ਨਿਆਣੇ ਦੀ। ਅੱਛਾ ਗੱਲ ਸੁਣ ਵੀਰੇ। ਹਾਂਜੀ ਬੋਲੋ। ਬੰਦਾ ਮੇਰਾ ਵੀ ਤਾਂ ਉੱਤੇ ਪਿਸ਼ਾਬ ਕਰ ਦਿੰਦਾ, ਇਹਦੀ ਕੋਈ ਦਵਾਈ ਹੈਗੀ? ਕਿਹਦੇ ਤੇ? ਤੇਰੇ ਤੇ? ਬਿਸਤਰੇ ਤੇ। ਹਾਲੀ ਵੀ? ਉਹਦੀ ਉਮਰ ਕਿੰਨੀ ਹੋਈ? ਉਹਦੀ ਹੋਣੀ ਹੈ ਤਕਰੀਬਨ ਕੋਈ ਆਪਣਾ 45 ਸਾਲ ਹੋਣੀ। ਉਹਦਾ ਮਸਾਨਾ ਕਮਜ਼ੋਰ ਆ, ਉਹਨੂੰ ਕੋਈ ਫਸਾਨਾ ਸੁਣਾ ਤੇ ਡਾਕਟਰ ਫਰਜ਼ਾਨਾ ਕੋਲ ਲੈ ਜਾ ਉਹਨੂੰ। ਨਿਆਣੇ ਦੀ ਵੀ ਤੇ ਤੂੰ ਦਿੱਤੀ ਹੈ ਨਾ ਦਵਾਈ ਤੋਂ? ਨਿਆਣਿਆਂ ਦੀ ਐਡਾ ਵੱਡਾ ਜਿਹੜਾ ਕਰ ਛੱਡਦਾ ਨਾ ਬਿਸਤਰ ਤੇ ਮੂਤ, ਉਹਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਮੇਰੇ ਹੱਥਾਂ ਵੱਲ ਵੇਖ, ਮੈਨੂੰ ਕੰਮ ਕਰਨ ਦੇ ਤੇ ਚੱਲ। ਨਹੀਂ ਮੇਰੀ